किस तरीके दे नाल जिहड़ा इन्हां दा खास कर वरतों वाला समान है, चाहे वो सियाल दे कपड़े होण, चाहे बिस्तरियां दी गल होवे, तां बहुत वड्डा नुकसान इस परिवार दा होया। किन्नी ज़मीन है जी सब तो पहलां तुहाडे कोल? ਜ਼ਮੀਨ ਤਾਂ ਸਾਡੇ ਪਾ ਅੱਧਾ ਕੁ ਕਿੱਲਾ ਬਣਦਾ ਸਣੇ ਥਾਂ, ਬਸ ਜ਼ਮੀਨ ਤਾਂ ਹੈ ਹੀ ਨਹੀਂ ਜੀ। ਜਿਹੜਾ ਵਰਤੋਂ ਵਾਲਾ ਸਮਾਨ ਹੁੰਦਾ ਉਹ ਵੀ ਬਿਲਕੁਲ ਖਰਾਬ ਹੋ ਚੁੱਕਾ ਹੈ, ਖਾਣ ਵਾਲੀ ਕਣਕ ਵੀ ਖਰਾਬ ਹੋ ਚੁੱਕੀ ਹੈ। ਤਬਾਹ ਹੋ ਗਿਆ ਜੀ, ਕੁਛ ਨਹੀਂ ਬਚਿਆ ਜੀ। ਕੁੜੀ ਦੇ ਵਿਆਹ ਦਾ ਵੀ ਤੁਹਾਡੇ ਸਾਹਮਣੇ ਸਮਾਨ ਸਾਰਾ ਹੀ ਖਰਾਬ ਪਿਆ, ਦੇਖ ਲਓ ਹੋਇਆ ਵਾ, ਵਿਆਹ ਬਚਿਆ ਕੁਛ ਨਹੀਂ, ਖਾਲੀ ਹੋ ਗਿਆ ਜੀ ਸਾਰਾ ਘਰ। ਜੇ ਗੱਲ ਕੀਤੀ ਜਾਵੇ ਤਾਂ ਹਰ ਸਾਲ ਹੀ ਇਸ ਤਰ੍ਹਾਂ ਦੀ ਮੁਸੀਬਤ ਹੁੰਦੀ। 2019 ਵਿੱਚ ਬੜਿਆ ਦਾ ਜੀ, ਪਹਿਲਾਂ ਵੀ ਇੰਨਾ ਹੀ ਨੁਕਸਾਨ ਹੋਇਆ ਤਾਂ, ਪਰ ਕਿਸੇ ਨੇ ਕੁਝ ਨਹੀਂ ਕਿਹਾ, ਨਾ ਕਿਸੇ ਨੇ ਸਾਰ ਪੁੱਛੀ। ਅਸੀਂ ਰਹਿੰਦੇ ਤਾਂ ਰੱਖਦੇ ਆ ਜੀ, ਹੋ ਗਏ ਜੀ ਸਾਨੂੰ 20 ਸਾਲ ਹੋ ਗਏ ਜੀ, ਸਾਨੂੰ 20-22 ਸਾਲ ਰਹਿੰਦੇ ਆ। ਸਮਾਨ ਕਿੰਨਾ ਕੁ ਨੁਕਸਾਨਿਆ ਗਿਆ ਜੀ? ਬਚਿਆ ਕੁਛ ਨਹੀਂ ਹੈ। ਹੁਣ ਦੱਸੋ ਜੀ ਕਿਆ ਹਿੱਲਾ ਹੋ ਸਕਦਾ ਸੀ, ਕਿਆ ਕਰੀ, ਖਤਮ ਹੋ ਗਿਆ ਸਭ ਕੁਛ। ਤੇ ਪਰਿਵਾਰ ਦੇ ਵਾਸਤੇ ਬਹੁਤ ਵੱਡੀ ਤਰਾਸਦੀ ਇਹ ਹੈ ਕਿ 2 ਮਹੀਨਿਆਂ ਬਾਅਦ ਬੱਚੀ ਦਾ ਵਿਆਹ ਆ। ਪਾਣੀ ਨੂੰ ਅਸੀਂ ਛੱਡ ਕੇ ਇਹਨਾਂ ਦਾ ਜਿਹੜਾ ਐਡਾ ਬੜਾ ਨੁਕਸਾਨ ਹੋਇਆ, ਅਸੀਂ ਤਾਂ ਇਹ ਚਾਹੁੰਦੇ ਵੀ ਸਰਕਾਰ ਕੋਈ ਵੀ NRI ਵੀਰ ਜਿੰਨੀ ਵੀ ਇਹਨਾਂ ਦੀ ਕੋਈ ਮਦਦ ਕਰ ਸਕਦਾ, ਵੱਧ ਤੋਂ ਵੱਧ ਮਦਦ ਕਰੇ। ਇਹਨਾਂ ਦੇ ਗੱਲ ਦੂਜੀ ਵਾਰੀ ਹੋਇਆ, ਪਹਿਲੇ ਵੀ ਪਾਣੀ ਵੜਿਆ ਦਾ 5 ਸਾਲ ਪਹਿਲੇ। 5 ਸਾਲਾਂ ਵਿੱਚ 2 ਗਲੀ ਨੁਕਸਾਨ ਇਹਨਾਂ ਦਾ ਘੱਟੋ ਘੱਟ 15 ਤੋਂ ਲੈ ਕੇ 18 ਲੱਖ ਦੇ ਆਸ-ਪਾਸ ਦਾ ਨੁਕਸਾਨ ਇਹਨਾਂ ਦੇ ਕੱਲ ਹੋਇਆ। TV 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਵਰਾ। ਦੋਸਤੋ, ਬੜੀ ਵੱਡੀ ਤਰਾਸਦੀ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਆਉਂਦੀਆਂ ਨੇ ਤਾਂ ਜਿਹੜੇ ਕਿਰਤੀ ਲੋਕ ਨੇ ਉਹ ਕੁਦਰਤੀ ਆਫਤਾਂ ਦਾ ਸ਼ਿਕਾਰ ਹੁੰਦੇ ਨੇ। ਇੱਕ ਅਜਿਹਾ ਕੁੱਬਾ ਹੇੜੀ ਮੋਹਾਲੀ ਦਾ ਪਰਿਵਾਰ ਹੈ ਜਿਹੜਾ ਕਹਿ ਸਕਦੇ ਹਾਂ ਕਿ ਇੱਥੇ ਨੁਕਸਾਨਿਆ ਗਿਆ, ਇਹਨਾਂ ਦਾ ਸਮਾਨ ਨੁਕਸਾਨਿਆ ਗਿਆ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਜ਼ਿਕਰ ਕੀਤਾ ਜਾਵੇ, ਇਹਨਾਂ ਦੀ ਬੱਚੀ ਦਾ ਵਿਆਹ ਵੀ ਹੈ, ਬੱਚੀ ਦੇ ਵਿਆਹ ਵਾਸਤੇ ਵੀ ਇਹਨਾਂ ਦੇ ਵੱਲੋਂ ਜਿਹੜਾ ਸਮਾਨ ਜੋੜਿਆ ਹੋਇਆ ਸੀ ਉਹਦਾ ਵੀ ਵੱਡਾ ਨੁਕਸਾਨ ਹੋਇਆ। ਮੈਂ ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਇਹ ਅਪੀਲ NRI ਵੀਰਾਂ ਨੂੰ ਕਰਨੀ ਚਾਹੁੰਦਾ ਕਿ ਜ਼ਰੂਰ ਇਸ ਪਰਿਵਾਰ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਜਿੱਥੇ ਖਾਸ ਕਰ ਜਿਹੜਾ ਪੰਜਾਬੀ ਭਾਈਚਾਰਾ ਹੈ ਦਿਲ ਖੋਲ੍ਹ ਕੇ ਭਾਰਤ ਕੀ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਜਦੋਂ ਕੁਦਰਤੀ ਆਫਤਾਂ ਆਉਂਦੀਆਂ ਨੇ ਤਾਂ ਉਹਨਾਂ ਦੇ ਵਾਸਤੇ ਫਰਿਸ਼ਤਾ ਬਣ ਕੇ ਦੌੜਦਾ ਹੈ। ਬਿਲਕੁਲ ਸਭ ਤੋਂ ਪਹਿਲਾਂ ਜਿਹੜਾ ਇਸ ਪਰਿਵਾਰ ਦਾ ਸਮਾਨ ਨੁਕਸਾਨਿਆ ਗਿਆ, ਮੈਂ ਉਹਦਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕਰਦਾ ਕਿ ਬਾਈ ਹੁਣਾਂ ਦੀ ਇਸ ਪਾਸੇ ਕਣਕ ਹੈ ਜਿਹੜੀ ਖਾਣ ਵਾਸਤੇ ਵਰਤੀ ਜਾਂਦੀ ਹੈ ਘਰਾਂ ਦੇ ਵਿੱਚ, ਜਿਹਦਾ ਆਟਾ ਪਿਆਇਆ ਜਾਂਦਾ। ਇਹ ਕਣਕ ਹੈ ਜਿਹੜੀ ਬਿਲਕੁਲ ਬੁਰੀ ਤਰ੍ਹਾਂ ਦੇ ਨਾਲ ਖਰਾਬ ਹੋ ਚੁੱਕੀ ਹੈ, ਇਹਦੇ ਵਿੱਚੋਂ ਬਦਬੂ ਆ ਚੁੱਕੀ ਹੈ। ਮੈਂ ਨੇੜੇ ਤੋਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਕਿ ਬਿਲਕੁਲ ਇਹ ਤੁਸੀਂ ਕਣਕ ਦੇਖ ਸਕਦੇ ਹੋ, ਇੱਕ ਤਰ੍ਹਾਂ ਦੇ ਨਾਲ ਇਹਦੇ ਬੁਰੀ ਤਰ੍ਹਾਂ ਦੇ ਨਾਲ ਬਦਬੂ ਆ ਰਹੀ ਹੈ। ਇਹ ਜਿਹੜੀ ਕਣਕ ਹੈ ਇਹ ਦੱਬਿਆਂ ਵੀ ਫਿਸਦੀ ਹੈ, ਤੇ ਜਿੰਨਾ ਵੀ ਸਮਾਨ ਹੈ ਇਧਰਲੇ ਪਾਸੇ ਜੋ ਕੱਪੜੇ ਨੇ, ਜੋ ਟਰੱਕ ਨੇ, ਜੋ ਟਰੰਕ ਨੇ, ਜਾਂ ਹੋਰ ਇਸ ਤਰ੍ਹਾਂ ਦਾ ਸਮਾਨ, ਇਧਰਲੇ ਪਾਸੇ ਵੀ ਜਿਹੜੇ ਬਿਸਤਰੇ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਨੇ। ਇੱਧਰ ਵੀ ਇਹ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਕਿ ਬਿਲਕੁਲ ਇਹਨਾਂ ਦੇ ਵਿੱਚੋਂ ਪਾਣੀ ਚੋਰਿਆ ਹੈ। ਜਦੋਂ ਤੱਕ ਇਹ ਸੁੱਕਣਗੇ ਉਦੋਂ ਤੱਕ ਇਹਨਾਂ ਦੇ ਵਿੱਚੋਂ ਬਦਬੂ ਆ ਜਾਵੇਗੀ ਬੁਰੀ ਤਰ੍ਹਾਂ ਦੇ ਨਾਲ। ਜਿਹੜਾ ਮੁਸ਼ਕ ਇਸ ਵਕਤ ਵੀ ਇਹਨਾਂ ਦੇ ਵਿੱਚੋਂ ਆ ਰਿਹਾ, ਬਿਲਕੁਲ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਤਾਂ ਇੱਧਰਲੇ ਪਾਸੇ ਜਿਹੜਾ ਖਾਸ ਕਰ ਆਪਣੇ ਪਰਿਵਾਰ ਦੇ ਵਾਸਤੇ ਜਾਂ ਜ਼ਿੰਦਗੀ ਦਾ ਗੁਜ਼ਰਾਨ ਚਲਾਉਣ ਵਾਸਤੇ ਜਿਹੜਾ ਕੁਝ ਸਮਾਨ ਜੋੜਿਆ ਜਾਂਦਾ ਛਕਣ ਵਾਲਾ, ਚਾਹੇ ਉਹ ਕਣਕ ਦੀ ਗੱਲ ਹੋਵੇ, ਤਾਂ ਬਿਲਕੁਲ ਜਿੰਨੇ ਵੀ ਕਣਕ ਦੇ ਤੋੜੇ ਨੇ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਨੇ। ਇਹਨਾਂ ਦੇ ਵਿੱਚੋਂ ਬਦਬੂ ਆ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਮਿੱਟੀ ਦੇ ਨਾਲ ਭਰੇ ਹੋਏ ਨੇ। ਇੱਧਰ ਜੋ ਡਰਮ ਹੈ ਜਾਂ ਹੋਰ ਸਮਾਨ, ਮੈਂ ਅੰਦਰ ਵੀ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਦਿੰਦਾ, ਇਸ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਖਾਸ ਕਰ ਵਰਤੋਂ ਵਾਲਾ ਸਮਾਨ ਹੈ, ਚਾਹੇ ਉਹ ਸਿਆਲ ਦੇ ਕੱਪੜੇ ਹੋਣ, ਚਾਹੇ ਬਿਸਤਰਿਆਂ ਦੀ ਗੱਲ ਹੋਵੇ, ਤਾਂ ਬਹੁਤ ਵੱਡਾ ਨੁਕਸਾਨ ਇਸ ਪਰਿਵਾਰ ਦਾ ਹੋਇਆ। ਇੱਧਰਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਬਿਲਕੁਲ ਅੰਦਰ ਤੱਕ ਪਾਣੀ ਭਰ ਚੁੱਕਾ ਹੈ। ਜਿਹੜੇ ਬੈੱਡ ਨੇ ਇਹਨਾਂ ਦੇ ਵਿੱਚ ਵੀ ਅਜੇ ਤੱਕ ਵੀ ਪਾਣੀ ਹੈ। ਤੇ ਇੱਧਰ ਮੈਂ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਬਿਲਕੁਲ ਅੰਦਰ ਤੱਕ ਇੱਧਰ ਪਾਣੀ ਭਰਿਆ ਹੋਇਆ। ਤਾਂ ਪਰਿਵਾਰ ਸਾਡੇ ਨਾਲ ਹੈ, ਇਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ। ਬਾਈ ਜੀ, ਕੀ ਨਾਮ ਹੈ ਤੁਹਾਡਾ? ਬਸਦਾ ਸਿੰਘ ਹੈ ਜੀ। ਤੇ ਕਿੰਨੀ ਜ਼ਮੀਨ ਹੈ ਜੀ ਸਭ ਤੋਂ ਪਹਿਲਾਂ ਤੁਹਾਡੇ? ਜ਼ਮੀਨ ਤਾਂ ਸਾਡੇ ਪਾ ਅੱਧਾ ਕੁ ਕਿੱਲਾ ਬਣਦਾ ਸਣੇ ਥਾਂ, ਬਸ ਜ਼ਮੀਨ ਤਾਂ ਹੈ ਹੀ ਨਹੀਂ ਜੀ। ਹਾਂਜੀ। ਕਿੰਨਾ ਕੁ ਨੁਕਸਾਨ ਕਿੰਨਾ ਕੁ ਹੋਇਆ? ਜਿਵੇਂ ਮੈਂ ਤਸਵੀਰਾਂ ਦੇ ਵਿੱਚ ਸਾਂਝਾ ਕਰ ਹੀ ਦਿੱਤਾ ਕਿ ਨੁਕਸਾਨ ਬਹੁਤ ਵੱਡਾ ਹੋਇਆ। ਖਾਸ ਕਰ ਜਿਹੜਾ ਵਰਤੋਂ ਵਾਲਾ ਸਮਾਨ ਹੁੰਦਾ ਉਹ ਵੀ ਬਿਲਕੁਲ ਖਰਾਬ ਹੋ ਚੁੱਕਾ ਹੈ, ਖਾਣ ਵਾਲੀ ਕਣਕ ਵੀ ਖਰਾਬ ਹੋ ਚੁੱਕੀ ਹੈ। ਤਬਾਹ ਹੋ ਗਿਆ ਜੀ, ਕੁਛ ਨਹੀਂ ਬਚਿਆ ਜੀ। ਕੁੜੀ ਦੇ ਵਿਆਹ ਦਾ ਵੀ ਤੁਹਾਡੇ ਸਾਹਮਣੇ ਸਮਾਨ ਸਾਰਾ ਹੀ ਖਰਾਬ ਪਿਆ, ਦੇਖ ਲਓ ਹੋਇਆ ਵਾ, ਵਿਆਹ ਬਚਿਆ ਕੁਛ ਨਹੀਂ, ਖਾਲੀ ਹੋ ਗਿਆ ਜੀ ਸਾਰਾ ਘਰ। ਹਾਂਜੀ। ਇਹ ਹਰ ਸਾਲ ਹੀ ਆਉਂਦਾ ਇਸ ਤਰ੍ਹਾਂ ਦਾ ਸਮਾਂ ਕਾਲ? ਜੇ ਗੱਲ ਕੀਤੀ ਜਾਵੇ ਤਾਂ ਹਰ ਸਾਲ ਹੀ ਇਸ ਤਰ੍ਹਾਂ ਦੀ ਮੁਸੀਬਤ ਆਉਂਦੀ? ਹਾਂਜੀ, 2019 ਵਿੱਚ ਬੜਿਆ ਦਾ ਜੀ, ਪਹਿਲਾਂ ਵੀ ਇੰਨਾ ਹੀ ਨੁਕਸਾਨ ਹੋਇਆ ਤਾਂ, ਪਰ ਕਿਸੇ ਨੇ ਕੁਝ ਨਹੀਂ ਕਿਹਾ, ਨਾ ਕਿਸੇ ਨੇ ਸਾਰ ਪੁੱਛੀ ਜੀ।
ਹੁਣ ਫੇਰ ਖਰਾਬ ਹੋ ਗਿਆ ਜੀ। ਪਹਿਲਾਂ ਤੁਸੀਂ ਕੀ ਕੰਮ ਕਰਦੇ ਹੋ? ਮੈਂ ਵੀ ਲੱਗਿਆ ਹੋਇਆ ਹੈ, ਮੈਂ ਵੀ ਕੁਝ ਨਹੀਂ ਕਰਦਾ, ਖੇਤੀਬਾੜੀ ਮਾੜੀ ਮੋਟੀ ਠੇਕੇ ਠੂਕੇ ਪਰ ਲੈ ਕੇ ਕਰਦੇ ਆ ਜੀ। ਕੁਝ ਨਹੀਂ ਕਰਦੇ। ਸਰ ਮਾਤਾ ਜੀ ਵੀ ਸਾਡੇ ਨਾਲ। ਮਾਤਾ ਜੀ ਕੀ ਨਾਮ ਹੈ ਤੁਹਾਡਾ? ਕੁਲਦੀਪ ਕੌਰ ਹੈ ਜੀ। ਤੇ ਕਦੋਂ ਤੋਂ ਰਹਿ ਰਹੇ ਹੋ ਜੀ ਅਸੀਂ? ਅਸੀਂ ਰਹਿੰਦੇ ਤਾਂ ਕਦੇ ਆ ਜੀ, ਹੋ ਗਏ ਜੀ ਸਾਨੂੰ 20 ਸਾਲ ਹੋ ਗਏ ਜੀ, ਸਾਨੂੰ 22 ਸਾਲ ਰਹਿੰਦੇ ਹਨ ਜੀ। ਹਾਂਜੀ। ਸਮਾਨ ਕਿੰਨਾ ਕੁ ਨੁਕਸਾਨਿਆ ਗਿਆ ਹੈ ਜੀ? ਨੁਕਸਾਨ ਤਾਂ ਬਚਿਆ ਹੀ ਨਹੀਂ ਜੀ, ਤੁਹਾਡੇ ਸਾਹਮਣੇ ਹੀ ਹੈ ਜੀ। ਸਾਡਾ ਤਾਂ ਕੁਝ ਵੀ ਨਹੀਂ ਬਚਿਆ, ਦੇਖ ਲਓ ਅੰਦਰ ਜੀ, ਵਿਹਲੇ ਹੀ ਹੋ ਗਏ ਜੀ। ਕੁਝ ਵੀ ਨਹੀਂ ਬਚਿਆ, ਨਹੀਂ ਜੀ, ਸਾਡਾ ਕੁਝ ਨਹੀਂ ਬਚਿਆ। ਬੱਚੀ ਦਾ ਵਿਆਹ ਵੀ ਹੈ ਕਿਹਾ ਜਾ ਰਿਹਾ? 2 ਮਹੀਨੇ ਮੈਂ ਵਿਆਹ ਕਰਨਾ ਹੈ ਜੀ। ਮੈਂ ਸਾਰਾ ਸਮਾਨ ਦੀ ਤਿਆਰੀ ਕਰੀ ਜੀ, 2 ਮਹੀਨੇ ਚ ਵਿਆਹ ਤਾਂ ਬਚਿਆ ਕੁਝ ਨਹੀਂ ਹੈ। ਹੁਣ ਦੱਸੋ ਜੀ ਕਿਆ ਹਿੱਲਾ ਹੋ ਸਕਦਾ, ਅਸੀਂ ਕਿਆ ਕਰੀਏ? ਸਾਡਾ ਕੁਝ ਨਹੀਂ ਬਣਦਾ ਹੁਣ ਕਿਆ ਕਰੀਏ ਅਸੀਂ, ਦੱਸੋ? ਖਤਮ ਹੋ ਗਿਆ ਸਭ ਕੁਝ ਜੀ। ਹਾਂਜੀ, ਸਭ ਕੁਝ ਖਤਮ ਹੋ ਗਿਆ, ਸਾਡੇ ਕੋਲ ਨਹੀਂ ਕੁਝ ਵੀ ਰਿਹਾ ਜੀ। ਅਸੀਂ ਤਾਂ ਆਹੀ ਮੰਗ ਮੰਗਦੇ ਵੀ ਸਾਨੂੰ ਮਦਦ ਚਾਹੀਦੀ। ਹਾਂਜੀ, ਜੇ ਕੋਈ ਮਦਦ ਦਿਓ ਬਸ ਸਾਨੂੰ ਤਾਂ ਗਵਰਨਮੈਂਟ। ਹਾਂਜੀ। ਐਨਆਰਆਈ ਵੀਰਾਂ ਨੂੰ ਅਪੀਲ ਕਰਦੇ ਹਾਂ। ਹਾਂਜੀ ਹਾਂਜੀ। ਤਾਂ ਬਿਲਕੁਲ ਦੋਸਤੋ, ਬੜੀ ਬੇਹੱਦ ਇੱਕ ਤਰਾਸਦੀ ਵਾਲੀ ਗੱਲ ਹੈ ਕਿ ਜਿਹੜੇ ਪਰਿਵਾਰ ਨੇ ਜ਼ਿੰਦਗੀ ਦਾ ਵੱਡਾ ਸਰਮਾਇਆ ਲਾ ਕੇ ਨੀ ਮਿਹਨਤ ਕਰਕੇ ਆਪਣੇ ਪਰਿਵਾਰ ਵਾਸਤੇ ਇਸ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਤਿਆਰ ਕੀਤੀਆਂ, ਹੁਣ ਤਾਂ ਜਦੋਂ ਕੁਦਰਤੀ ਆਫਤ ਆਈ ਹੈ ਤਾਂ ਉਸ ਵਕਤ ਆਫਤ ਦਾ ਵੱਡਾ ਸ਼ਿਕਾਰ ਇਹ ਪਰਿਵਾਰ ਹੋਇਆ। ਤਾਂ ਮਾਤਾ ਜੀ ਨੇ ਜ਼ਿਕਰ ਕੀਤਾ ਕਿ 2 ਮਹੀਨਿਆਂ ਬਾਅਦ ਬੱਚੀ ਦਾ ਵਿਆਹ ਹੈ। ਜਦੋਂ ਬੱਚੇ ਔਰ ਬੱਚੀਆਂ ਦੇ ਵਿਆਹ ਹੁੰਦੇ ਨੇ ਤਾਂ ਇੱਕ ਤਰ੍ਹਾਂ ਦੇ ਨਾਲ ਮਨਾਂ ਦੇ ਵਿੱਚ ਖੁਸ਼ੀ ਹੁੰਦੀ ਹੈ, ਪਰ ਇਹ ਵੀ ਗੱਲ ਆਮ ਕਰਕੇ ਜ਼ਿਕਰਯੋਗ ਹੈ ਕਿ ਕਿਤੇ ਨਾ ਕਿਤੇ ਮਨ ਦੇ ਵਿੱਚ ਦੁੱਖ ਵੀ ਹੈ। ਔਰ ਮੈਂ ਖਾਸ ਕਰ ਆਪਣੇ ਨਿੱਜੀ ਤੌਰ ਤੇ ਵੀ ਦੇਸ਼ ਵਾਸੀਆਂ ਨੂੰ ਜਾਂ ਜਿਹੜੇ ਐਨਆਰਆਈ ਵੀਰ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ ਅਪੀਲ ਕਰਨੀ ਚਾਹੁੰਦਾ ਕਿ ਅਸੀਂ ਆਪਣੇ ਪੰਜਾਬੀ ਭਰਾਵਾਂ ਦੀ ਬਾਂਹ ਜ਼ਰੂਰ ਫੜੀਏ ਔਰ ਪੰਜਾਬੀ ਭਰਾਵਾਂ ਦੀ ਬਾਂਹ ਫੜਨ ਦੀ ਜ਼ਰੂਰਤ ਵੀ ਹੈ। ਖਾਸ ਕਰ ਇਸ ਪਰਿਵਾਰ ਦੀ ਬਾਂਹ ਜ਼ਰੂਰ ਫੜਨ ਦੀ ਜ਼ਰੂਰਤ ਹੈ। ਇਹ ਬੱਚੀ ਕੇਵਲ ਇੱਕ ਪਰਿਵਾਰ ਦੀ ਨਹੀਂ, ਬੱਚੀ ਇਹ ਸਾਰਿਆਂ ਦੀ ਹੈ ਔਰ ਇਸ ਬੱਚੀ ਦੇ ਕਾਰਜਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਸਮਰਥਨ ਕਰਨਾ ਚਾਹੀਦਾ। ਮੈਂ ਬਿਲਕੁਲ ਇੱਕ ਨੰਬਰ ਵੀ ਪਬਲਿਸ਼ ਕਰਾਂਗਾ, ਇਸ ਨੰਬਰ ਦੇ ਉੱਪਰ ਤੁਸੀਂ ਪਰਿਵਾਰ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ, ਸਿੱਧਾ ਇਹਨਾਂ ਦੇ ਨਾਲ ਰਾਬਤਾ ਕਰਕੇ ਗੱਲ ਕਰਕੇ ਜਿਹੜਾ ਇਸ ਪਰਿਵਾਰ ਨੂੰ ਸਮਰਥਨ ਕਰਨਾ ਜ਼ਰੂਰੀ ਬਣਦਾ। ਤਾਂ ਬਿਲਕੁਲ ਅਸੀਂ ਇੱਥੇ ਹੋਰ ਵੀ ਲੋਕਾਂ ਦੇ ਨਾਲ ਜਿਹੜੇ ਖਾਸ ਕਰ ਪਿੰਡ ਦੇ ਪਤਵੰਤਿਆਂ ਦੇ ਵਿੱਚੋਂ ਗਿਣੇ ਜਾਂਦੇ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਾਂਗੇ। ਔਰ ਸਭ ਤੋਂ ਪਹਿਲਾਂ ਇੱਧਰਲੇ ਪਾਸੇ ਦੀਆਂ ਮੈਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਚਾਹੁੰਦਾ ਕਿ ਬਿਲਕੁਲ ਇੱਧਰ ਬਿਸਤਰਿਆਂ ਤੋਂ ਤੁਸੀਂ ਇੱਕ ਲੰਬੀ ਲਾਈਨ ਦੇ ਵਿੱਚ ਤਗਾਜ਼ਾ ਲਗਾ ਸਕਦੇ ਹੋ ਕਿ ਜਿਹੜਾ ਪਰਿਵਾਰ ਦਾ ਵਰਤੋਂ ਵਾਲਾ ਸਮਾਨ ਹੈ, ਬਿਲਕੁਲ ਜਿਹੜਾ ਇੱਕ ਬਦਬੂ ਮਾਰਿਆ ਪਰਿਵਾਰ ਦੇ ਇਸ ਸਮਾਨ ਦੀ ਹਾਲਾਤ ਦੇਖ ਕੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਇੱਧਰਲੇ ਪਾਸੇ ਇਹਨਾਂ ਦੀ ਇੱਕ ਕਾਰ ਹੈ, ਮੈਂ ਉਹਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਕਾਰ ਹੈ ਇਹਦੇ ਵਿੱਚ ਵੀ ਬਿਲਕੁਲ ਪਾਣੀ ਭਰਿਆ ਹੋਇਆ ਹੈ। ਤਾਂ ਕਿਤੇ ਨਾ ਕਿਤੇ ਵੱਡੀਆਂ ਚੁਣੌਤੀਆਂ ਨਜ਼ਰ ਆਉਂਦੀਆਂ। ਬਿਲਕੁਲ ਇੱਧਰਲੇ ਪਾਸੇ ਤੋਂ ਮੈਂ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਇੱਧਰ ਵੀ ਬਿਲਕੁਲ ਪਾਣੀ ਭਰਿਆ ਹੋਇਆ ਹੈ, ਇਸ ਪਿਛਲੇ ਪਾਸੇ ਵੀ ਪਾਣੀ ਭਰਿਆ ਹੋਇਆ। ਤਾਂ ਕਿਤੇ ਨਾ ਕਿਤੇ ਵੀ ਲੱਗਦਾ ਕਿ ਜਿਵੇਂ ਜਿਹੜੀ ਕਾਰ ਹੈ ਜੰਗਾਲ ਦਾ ਸ਼ਿਕਾਰ ਹੁੰਦੀ ਨਜ਼ਰ ਆ ਰਹੀ ਹੈ ਤੇ ਜਿਹੜੀਆਂ ਬਿਲਕੁਲ ਸੀਟਾਂ ਕਈਆਂ ਡਾ ਸਕਦੀਆਂ ਨੇ, ਬਿਲਕੁਲ ਪਾਣੀ ਪੈਣ ਕਾਰਨ ਇੱਕ ਤਰ੍ਹਾਂ ਦੇ ਨਾਲ ਬਿਲਕੁਲ ਪੋਲੀਆਂ ਹੋ ਗਈਆਂ ਨੇ, ਜਿਵੇਂ ਇਹਨਾਂ ਦੇ ਵਿੱਚ ਕੋਈ ਰੂੰ ਜਾਂ ਕਾਟਨ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਤੇ ਇੱਥੇ ਅਸੀਂ ਪਿੰਡ ਦੇ ਪਤਵੰਤਿਆਂ ਦੇ ਨਾਲ ਗੱਲਬਾਤ ਵੀ ਕਰਾਂਗੇ। ਸਾਡੇ ਨਾਲ ਕੁਬਾਹਾੜੀ ਪਿੰਡ ਦੇ ਸਰਪੰਚ ਸਾਹਿਬ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣ। ਸਰਪੰਚ ਸਾਹਿਬ, ਖਾਸ ਕਰ ਜਦੋਂ ਅਸੀਂ ਇਹਨਾਂ ਪਰਿਵਾਰਾਂ ਦੀ ਗੱਲ ਕਰਦੇ ਹਾਂ ਤਾਂ ਬੜੀ ਤਰਾਸਦੀ ਵਾਲੀ ਗੱਲ ਹੈ ਜਦੋਂ ਕੁਦਰਤੀ ਆਫਤ ਆਉਂਦੀ ਹੈ ਤਾਂ ਆਮ ਲੋਕ ਜਿੱਥੇ ਸ਼ਿਕਾਰ ਹੁੰਦੇ ਨੇ ਤੇ ਪਰਿਵਾਰ ਦੇ ਵਾਸਤੇ ਬਹੁਤ ਵੱਡੀ ਤਰਾਸਦੀ ਇਹ ਹੈ ਕਿ 2 ਮਹੀਨਿਆਂ ਬਾਅਦ ਬੱਚੀ ਦਾ ਵਿਆਹ ਆ। ਬਹੁਤ ਵੱਡਾ ਨੁਕਸਾਨ ਹੋਇਆ ਸਰ। ਇਹਨਾਂ ਦਾ ਵਿਆਹ ਹੈਗਾ ਹੈ ਜੀ, ਵਿਆਹ ਰੱਖਿਆ। ਬਾਕੀ ਆ ਬਰਸਾਤੀ ਪਾਣੀ ਹੈ ਜੀ, ਪਾਣੀ ਦਾ ਬਹਾਏ ਇੰਨਾ ਹੈ ਵੀ ਜਿਹੜਾ ਸਾਡਾ ਬੂਰਾਣੇ ਤੱਕ ਦਾ ਪਾਣੀ ਆਉਂਦਾ ਹੈ, ਪਰ ਪਾਣੀ ਨੂੰ ਅਸੀਂ ਛੱਡ ਕੇ ਇਹਨਾਂ ਦਾ ਜਿਹੜਾ ਐਡਾ ਬੜਾ ਨੁਕਸਾਨ ਹੋਇਆ, ਅਸੀਂ ਤਾਂ ਇਹ ਚਾਹੁੰਦੇ ਵੀ ਸਰਕਾਰ ਕੋਈ ਵੀ ਐਨਆਰਆਈ ਵੀਰ ਜਿੰਨੀ ਵੀ ਇਹਨਾਂ ਦੀ ਕੋਈ ਮਦਦ ਕਰ ਸਕਦਾ ਵੱਧ ਤੋਂ ਵੱਧ ਮਦਦ ਕਰੇ। ਇਹਨਾਂ ਦੇ ਗੱਲ ਦੂਜੀ ਵਾਰੀ ਹੋਇਆ, ਪਹਿਲੇ ਵੀ ਪਾਣੀ ਵੜਿਆ ਤਾਂ 10 ਸਾਲ ਪਹਿਲੇ 12 ਸਾਲ ਪਹਿਲੇ, ਔਰ ਹੁਣ ਫਿਰ 5 ਸਾਲ ਪਹਿਲੇ, ਆਹ 5 ਸਾਲਾਂ ਬਾਅਦ ਫਿਰ 5 ਸਾਲਾਂ ਵਿੱਚ 2 ਗਲੀ ਨੁਕਸਾਨ ਇਹਨਾਂ ਦਾ ਘੱਟੋ ਘੱਟ 15 ਤੋਂ ਲੈ ਕੇ 18 ਲੱਖ ਦੇ ਆਸ-ਪਾਸ ਦਾ ਨੁਕਸਾਨ ਇਹਨਾਂ ਦਾ ਕੱਲ ਹੋਇਆ। ਬਹੁਤ ਵੱਡਾ ਨੁਕਸਾਨ ਹੈ ਜਿਹੜਾ ਇਹਨਾਂ ਦਾ ਸਹਿਣਯੋਗ ਨਹੀਂ ਹੈਗਾ। ਇਹ ਵਿਚਾਰੇ ਪਤਾ ਨਹੀਂ ਕਿਸ ਤਰੀਕੇ ਨਾਲ ਘੁੰਮਦੇ ਆ, ਪਰ ਜੂਣਾ ਤਾਂ ਹੈਗਾ, ਹੁਣ ਕਰੀਏ ਕਿ ਉਹ ਮਰ ਤਾਂ ਸਕਦੇ ਨਹੀਂ ਬਈ। ਧੰਨ ਇਹ ਜਿਹੜੇ ਫੇਰ ਵੀ ਆਪਣਾ ਹੌਸਲਾ ਲੈ ਕੇ ਘੁੰਮਦੇ ਵੀ ਇਹਨਾਂ ਦੀ ਮਦਦ ਕਰੀ ਜਾਵੇ, ਵੱਧ ਤੋਂ ਵੱਧ ਮਦਦ ਕਰੇ। ਸਰਪੰਚ ਸਾਹਿਬ, ਤੁਸੀਂ ਪਿੰਡ ਦੇ ਨੁਮਾਇੰਦੇ ਹੋ ਤਾਂ ਖਾਸ ਕਰ ਵਿਕਾਸ ਨੂੰ ਲੈ ਕੇ ਗੱਲ ਕਰੀਏ ਤਾਂ ਕੀ ਲੱਗਦਾ ਕਿ ਇਹ ਜਗ੍ਹਾ ਜ਼ਿਆਦਾ ਨੀਵੀਂ ਹੈ ਜਾਂ ਇਹਦੇ ਉੱਪਰ ਖਾਸ ਕਰ ਇਹ ਪਾਣੀ ਦਾ ਸ਼ਿਕਾਰ ਕਿਉਂ ਹੋ ਜਾਂਦੀ ਹੈ ਨਹੀਂ ਜਲਦੀ? ਇਹ ਸਰ ਜਗ੍ਹਾ ਦਾ ਸ਼ਿਕਾਰ ਤਾਂ ਇਹ ਹੈ ਜੀ, ਅਸੀਂ ਨਾ ਹੁਣ ਮੈਂ 55 ਸਾਲ ਦੀ ਉਮਰ ਹੋ ਗਈ, ਅਸੀਂ ਇੱਥੇ ਹੀ ਖੇਡੇ, ਇੱਥੇ ਹੀ ਜੰਮੇ ਪਲੇ, ਸਭ ਕੁਝ ਇੱਥੇ ਹੀ, ਅੱਜ ਤੱਕ ਦੀ ਮੇਰੀ ਜ਼ਿੰਦਗੀ ਇੱਥੇ ਹੀ ਲੰਘੀ ਹੈ।
ਇੱਥੇ ਇਹਨਾਂ ਦੇ ਕੋਲ ਅੰਬ ਖੜਾ ਹੁੰਦਾ ਤਾਂ ਘਲਾੜੀ ਲੱਗੀ ਹੁੰਦੀ ਤੇ ਇੱਥੇ ਨਾ ਬਰਸਾਤੀ ਪਾਣੀ ਦੀ ਇੱਕ ਚੋਈ ਹੁੰਦੀ ਸੀ। ਬਰਸਾਤੀ ਪਹਿਲਾਂ ਵੀ ਚੋਈ ਤੀ, ਹੁਣ ਵੀ ਚੋਈ ਹੋਇਆ। ਇਹ ਨਹੀਂ ਹੈਗਾ ਵੀ ਇਹ ਖੇਤ ਦਾ ਖੇਤ ਨਹੀਂ ਹੈਗਾ, ਇੱਥੇ ਚੋਈ ਇਹਨਾਂ ਦਾ ਜ਼ਮੀਨ ਜ਼ਰੂਰ ਕਰਦੀ ਹੈ, ਪਰ ਇਹਦੇ ਵਿੱਚ ਨੂੰ ਪਾਣੀ ਲੰਘਦਾ ਤਾ। ਪਾਣੀ ਅੱਜ ਤੋਂ ਨਹੀਂ, ਜਦੋਂ ਦੇਸ਼ ਆ ਪਿੰਡ ਵਸਿਆ ਉਦੋਂ ਤੋਂ ਹੀ ਪਾਣੀ ਲੰਘਦਾ ਹੈ। ਪਾਣੀ ਦਾ ਹੀ ਚੱਕਰ ਹੈ ਜਿਹੜਾ ਬੂਰਾਣੇ ਤੋਂ ਲੈ ਕੇ ਇੱਥੇ ਤੱਕ ਪਾਣੀ, ਉਹ ਪਿਛਲੇ ਪਾਣੀ ਨੂੰ ਅਸੀਂ ਕਿਸੇ ਤਰੀਕੇ ਗੱਲ ਵੀ ਹੱਲ ਨਹੀਂ ਕਰ ਸਕਦੇ। ਕਿਧਰੀ ਦੂਜੇ ਪਾਸੇ ਪਹੁੰਚਾਉਣੇ ਤਾਂ ਦੂਜੇ ਬੰਦੇ ਡੰਡੇ ਲੈ ਕੇ ਆ ਜਾਂਦੇ। ਇਹ ਪਾਣੀ ਨੂੰ ਅਸੀਂ ਕਿੱਥੇ ਲੈ ਕੇ ਜਾਈਏ? ਜੇ ਸਾਡੇ ਕੋਲ ਕੋਈ ਹੱਲ ਹੁੰਦਾ ਹੋਵੇ ਤਾਂ ਅਸੀਂ ਇਹਨਾਂ ਦਾ ਪਹਿਲ ਦੇ ਆਧਾਰ ਤੇ ਸਾਨੂੰ ਇਹ ਸੁਝਾਅ ਦੇ ਤੇ ਮੈਂ ਸਰਕਾਰ ਸੁਝਾਅ ਦਿੰਦੀ, ਅਸੀਂ ਇਹਨਾਂ ਦੇ ਮੂਹਰੇ ਹੱਥ ਬੰਨ੍ਹ ਕੇ ਖੜੇ ਹਾਂ, ਪਹਿਲ ਦੇ ਆਧਾਰ ਤੇ ਕਰਨ ਨੂੰ ਤਿਆਰ। ਬਿਲਕੁਲ ਜੀ ਦੋਸਤੋ, ਜਿਵੇਂ ਤੁਹਾਡੇ ਨਾਲ ਪੂਰੀ ਗੱਲਬਾਤ ਸਾਂਝੀ ਕੀਤੀ ਹੈ ਇਸ ਪਰਿਵਾਰ ਦੀ, ਤਾਂ ਬੜੀ ਇੱਕ ਤਰਾਸਦੀ ਵਾਲੀ ਗੱਲ ਹੈ। ਕਿਤੇ ਨਾ ਕਿਤੇ ਜੇ ਗੱਲ ਕੀਤੀ ਜਾਵੇ ਤਾਂ ਬੁਰੀ ਤਰੀਕੇ ਦੇ ਨਾਲ ਪਰਿਵਾਰ ਦੇ ਕੋਲ ਜਿਹੜਾ ਇੱਕ ਕਹਿ ਸਕਦੇ ਹਾਂ ਕਿ ਕੁਦਰਤੀ ਆਫਤ ਦਾ ਸ਼ਿਕਾਰ ਹੋਇਆ। ਪਰਿਵਾਰ ਦੇ ਕੋਲੇ ਆਰਥਿਕ ਤੌਰ ਤੇ ਜ਼ਮੀਨ ਵੀ ਬਹੁਤ ਥੋੜੀ ਹੈ ਔਰ ਕੁਝ ਮਹੀਨਿਆਂ ਤੱਕ ਇੱਕ ਖਾਸ ਅਪੀਲ ਵੀ ਕੀਤੀ ਜਾ ਰਹੀ ਹੈ ਜਿਹੜਾ ਇਹਨਾਂ ਦੇ ਵੱਲੋਂ ਕਾਰਜ ਸ਼ੁਰੂ ਕੀਤਾ ਗਿਆ ਹੈ। ਬਿਲਕੁਲ ਵੱਧ ਤੋਂ ਵੱਧ ਖਾਸ ਕਰ ਇਸ ਭਾਈਚਾਰੇ ਦਾ ਔਰ ਇਹਨਾਂ ਲੋਕਾਂ ਦਾ NRI ਵੀਰਾਂ ਨੂੰ ਸਮਰਥਨ ਕਰਨ ਦੀ ਵੀ ਜ਼ਰੂਰਤ ਹੈ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।